ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ TVH4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੋਏ ਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਕੋਲੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सचो सच विच बहुत शुक्रिया जी। डॉक्टर साहब अज 25 जनवरी 2018 13 माघ नानकशाही संमत 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, Bell 5 cable in Canada, Roku, Jadoo Box, Shava, Facebook, Global CPN ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਪ੍ਰੋਗਰਾਮ ਸੱਚੋ ਸੱਚ ਨਾਲ ਜਾਂ TV84 ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਤਬਸਰਾ ਤੁਹਾਡਾ? ਦੇਖੋ, ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਆਲਰੇਡੀ ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ ਉਸ ਦੇ ਅਸਮਾਨਾਂ ਤੇ 26 ਜਨਵਰੀ ਦਾ ਸੂਰਜ ਚੜ੍ਹ ਚੁੱਕਾ ਹੈ। ਉੱਥੇ ਸਵੇਰ ਦੇ 6:30 ਵਜੇ ਨੇ। ਉਸ ਦੇਸ਼ ਜਿਹਨੂੰ ਇਹ ਭਾਰਤ ਕਹਿੰਦੇ ਨੇ, ਔਰ ਉੱਥੇ ਅੱਜ ਬੜਾ ਜਸ਼ਨਾਂ ਦਾ ਮਾਹੌਲ ਹੈ। ਸਰਕਾਰੀ ਛੁੱਟੀ ਹੈ। ਦਿੱਲੀ ਦੇ ਵਿੱਚ ਜਿਹੜਾ ਰਿਪਬਲਿਕ ਡੇ ਪੈਰੇਡ, ਜਿਹੜੀ ਕਿ ਅੰਗਰੇਜ਼ਾਂ ਦੀ ਨਕਲ ਕਰਦੇ ਹਾਂ, ਕਿਉਂਕਿ ਦਿੱਲੀ 'ਚ ਹੀ ਜਦੋਂ ਜਾਰਜ ਪੰਚਮ ਦੇ ਜ਼ਮਾਨੇ ਤੋਂ ਲੈ ਕੇ ਪਹਿਲਾਂ ਉਹਦਾ ਦਰਬਾਰ ਲੱਗਾ ਔਰ ਫਿਰ ਉਸ ਤੋਂ ਬਾਅਦ ਸਾਲਾਨਾ ਜਸ਼ਨ। ਸੋ ਅੰਗਰੇਜ਼ ਇਹ ਸਾਬਤ ਕਰਨਾ ਚਾਹੁੰਦੇ ਸੀ ਹਮੇਸ਼ਾ ਹੀ, ਜਿਨ੍ਹਾਂ ਦੇ ਉੱਤੇ ਉਹ ਰਾਜ ਕਰਦੇ ਸੀ, ਕਿ ਦੇਖੋ ਸਾਡੀ ਗ੍ਰੈਂਡਿਓਰ, ਸਾਡੀ ਚਮਕ ਦਮਕ, ਔਰ ਅਸੀਂ ਮਾਲਕ ਹੈ, ਤੁਸੀਂ ਨੌਕਰ ਹੋ। ਔਰ ਕਿਉਂਕਿ ਉਹਨਾਂ ਦੀ ਜੇਬ 'ਚੋਂ ਤਾਂ ਕੋਈ ਖਰਚ ਨਹੀਂ ਸੀ ਹੁੰਦਾ, ਉਹ ਤਾਂ ਲੋਕਾਂ ਦੀ ਹੀ ਜਿਹੜੀ ਹੈ ਦੌਲਤ, ਜਿਹੜੀ ਕਿ ਉਹਨਾਂ ਨੇ ਟੈਕਸਾਂ ਰਾਹੀਂ ਦੂਸਰੇ ਤਰੀਕਿਆਂ ਨਾਲ ਲੁੱਟੀ ਹੁੰਦੀ ਸੀ। ਪਰ ਇਹ ਜਿਹੜਾ ਇਸ ਕਿਸਮ ਦਾ ਬੜਾ ਸ਼ਾਨੋ ਸ਼ੌਕਤ ਸੀ, ਜਿਵੇਂ ਸਾਡੇ ਇੱਕ ਮਿੱਤਰ, ਉਹਨਾਂ ਦੇ ਪਿਤਾ ਜੀ ਇੱਕ ਸ਼ੇਰ ਕਹਿੰਦੇ ਹੁੰਦੇ ਸੀ ਕਿ ਔਰ ਮਰੇ ਸ਼ਾਨ ਸੇ ਆਪ ਮਰੇ ਬੇਸ਼ਾਨ ਸੇ, ਕਿ ਜੇ ਤੁਸੀਂ ਦੂਸਰਿਆਂ ਨੂੰ ਮਾਰਨਾ ਤੇ ਸ਼ਾਨ ਦਿਖਾਓ। ਇਹ ਸਾਰੀ ਕਿਉਂਕਿ ਉਹ ਅੰਗਰੇਜ਼ੀ ਜ਼ਮਾਨੇ ਦੀਆਂ ਇਸ ਕਿਸਮ ਦੀਆਂ ਹੀ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਦਿਲੋਂ ਦਿਮਾਗਾਂ ਦੇ ਉੱਤੇ ਵੀ ਭਰੀਆਂ ਹੋਈਆਂ ਸੀ। ਲੇਕਿਨ ਜਦੋਂ 47 ਦੇ ਵਿੱਚ ਅੰਗਰੇਜ਼ ਗਏ, ਉਸ ਤੋਂ ਬਾਅਦ ਉਹਨਾਂ ਦੀਆਂ ਹੀ ਸਾਰੀਆਂ ਝੂਠਾਂ, ਉਹ ਭਾਵੇਂ ਉਹਨਾਂ ਦੀਆਂ ਬਣਾਈਆਂ ਹੋਈਆਂ ਇਮਾਰਤਾਂ, ਬੇਸ਼ੱਕ ਉਹਨਾਂ ਦੀਆਂ ਬਣਾਈਆਂ ਹੋਈਆਂ ਟਰੈਡੀਸ਼ਨਸ ਉਸੇ ਹੀ ਤਰ੍ਹਾਂ ਕਦਮ ਤਾਲ ਕਰਕੇ, ਤਲਵਾਰ ਹੱਥ ਫੜ ਕੇ ਪੈਰੇਡ ਔਰ ਉਸ ਦੀ ਇੰਸਪੈਕਸ਼ਨ ਔਰ ਵੱਡੇ ਵੱਡੇ ਆਪਣਾ ਸ਼ੋਅ ਆਫ ਪਾਵਰ ਕਰਦੇ ਆ, ਪੂਰਾ ਲੋਕਾਂ ਨੂੰ ਝਾਂਕੀਆਂ ਦਿਖਾਉਣ ਦੇ ਨਾਂ ਥੱਲੇ ਜਿਹੜਾ ਉਹ ਉਸ ਕਿਸਮ ਦੇ ਵਿੱਚ ਚੇਂਜਸ ਹੁੰਦੀਆਂ ਗਈਆਂ ਕਿ ਜੀ ਝਾਂਕੀਆਂ ਵਧਾ ਦਿਓ, ਹੁਣ ਇਹ ਵੀ ਸੂਬਾ ਬਣ ਗਿਆ, ਇਹਦੀ ਵੀ ਝਾਂਕੀ ਸ਼ਾਮਲ ਕਰ ਲਓ। ਸੋ ਕੁੱਲ ਮਿਲਾ ਕੇ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ, ਜਦੋਂ ਦੇਸ਼ ਡਿਵਾਈਡ ਹੋਇਆ ਉਦੋਂ ਲਗਭਗ 33 ਕਰੋੜ ਲੋਕ ਉੱਥੇ ਰਹਿੰਦੇ ਸਨ। ਹੁਣ 1 ਬਿਲੀਅਨ 300 ਮਿਲੀਅਨ ਤੋਂ ਜ਼ਿਆਦਾ ਜਿਹੜੇ ਨੇ, 150 ਕਰੋੜ ਦੇ ਨੇੜੇ ਤੇੜੇ ਜਿਹੜੀ ਫਿਗਰ ਹੁਣ ਆ ਰਹੀ ਹੈ, ਕਿਉਂਕਿ ਜਿਹੜੀਆਂ ਫਿਗਰਸ ਕੋਟ ਹੁੰਦੀਆਂ 10 ਸਾਲ ਬਾਅਦ ਹੁੰਦੀਆਂ, ਵਿੱਚ ਵਿਚਾਲੇ ਵਾਲੇ ਸਾਲਾਂ ਨੂੰ ਕਾਊਂਟ ਨਹੀਂ ਕੀਤਾ ਜਾਂਦਾ ਜੀ। ਲੇਕਿਨ ਇਹਨਾਂ ਸਾਰੇ ਸਾਲਾਂ ਜਿੱਥੇ ਇੱਕ ਪਾਸੇ ਗਣਤੰਤਰ ਦਿਵਸ ਦੇ ਨਾਂ ਥੱਲੇ ਇਹ ਸੈਲੀਬ੍ਰੇਸ਼ਨ ਚੱਲ ਰਹੀ ਹੈ, ਉੱਥੇ ਇਹ ਦੇਖਣਾ ਹੋਏਗਾ ਕਿ ਉਸ ਮੁਲਕ 'ਚ ਪਹਿਲਾਂ ਤਾਂ ਜਿਸ ਨੂੰ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਤਾਂ ਅਸੀਂ ਕੱਲ੍ਹ ਵੇਰਵੇ ਨਾਲ ਗੱਲ ਕਰਾਂਗੇ ਕਿ ਇਹਨਾਂ 68 ਸਾਲਾਂ 'ਚ ਜਦੋਂ ਤੋਂ ਇਹ ਕਨਸਟੀਟਿਊਸ਼ਨ ਲਾਗੂ ਹੋਇਆ ਸਾਡੇ ਨਾਲ ਕੀ ਵਾਪਰਿਆ ਜਾਂ ਕੀ ਵਾਪਰ ਰਿਹਾ। ਪਰ ਅੱਜ ਮੈਂ ਜਨਰਲ ਮਾਈਨੋਰਿਟੀਜ਼ ਦੇ ਹਵਾਲੇ ਨਾਲ ਔਰ ਅਕਲੀਅਤਾਂ ਦੇ ਹਵਾਲੇ ਨਾਲ, ਕਿਉਂਕਿ 3 ਖਬਰਾਂ ਇਸ ਸੈਕਸ਼ਨ 'ਚ ਮੈਂ ਡਿਸਕਸ ਕਰਨ ਲਈ ਲਈਆਂ ਨੇ, ਔਰ ਅੱਜ ਹੀ ਕੁਦਰਤੀ ਹਿਊਮਨ ਰਾਈਟਸ ਵਾਚ, ਜਿਹੜੀ ਕਿ ਮਨੁੱਖੀ ਹੱਕਾਂ ਦੀ ਅਲੰਬਰਦਾਰ ਜਥੇਬੰਦੀ ਹੈ ਨਿਊਯਾਰਕ 'ਚ, ਉਹਨਾਂ ਦੀ ਰਿਪੋਰਟ ਇੰਡੀਆ ਬਾਰੇ ਵੇਰਵੇ ਨਾਲ ਆਈ ਹੈ। ਹਾਲਾਂ ਪਾਸਿੰਗ ਰੈਫਰੈਂਸ 'ਚ ਕੁਝ ਦਿਨ ਪਹਿਲਾਂ ਉਹਦਾ ਕੁਝ ਹਿੱਸਾ ਆਇਆ ਸੀ, ਔਰ ਇਸ ਨੂੰ ਜਿਹੜੀ ਹਿਊਮਨ ਰਾਈਟਸ ਵਾਚ ਦੀ ਸਾਊਥ ਏਸ਼ੀਅਨ ਡਾਇਰੈਕਟਰ ਹੈ ਮੀਨਾਕਸ਼ੀ ਗਾਂਗੁਲੀ, ਉਸ ਨੇ ਇਸ ਬਾਰੇ ਗੱਲਬਾਤ ਵੀ ਕੀਤੀ ਹੈ। ਮੈਂ ਇਸ ਨੂੰ ਐਜ਼ ਏ ਓਪਨਿੰਗ ਡਿਸਕਸ਼ਨ 'ਚ ਰੱਖਾਂਗੇ ਜੀ, ਕਿਉਂਕਿ ਜਦੋਂ ਤੁਸੀਂ ਕਿਸੇ ਸਿਸਟਮ ਦੀ ਸਕਸੈਸ ਦੇਖਦੇ ਹੋ, ਪਹਿਲੀ ਗੱਲ ਤੇ ਸੈਲੀਬ੍ਰੇਸ਼ਨ ਕਿਸ ਗੱਲ ਦੀ,
ਜਿਸ ਮੁਲਕ ਦੇ ਵਿੱਚ ਅੱਜ ਵੀ 40% ਤੋਂ ਲੋਕ ਭੁੱਖੇ ਸੌਂਦੇ ਨੇ, ਜਿਸ ਦੇਸ਼ ਦੇ ਵਿੱਚ ਔਰਤ ਔਰ ਜਦੋਂ ਵੀ ਅਸੀਂ ਕਿਸੇ ਵੀ ਚੇਂਜ ਸੁਸਾਇਟੀ ਦੀ ਗੱਲ ਕਰਦੇ ਹਾਂ, ਬੀਤੇ ਵਿੱਚ ਵੀ 7-8 ਹਜ਼ਾਰ ਸਾਲ ਦੇ ਮਨੁੱਖੀ ਇਤਿਹਾਸ 'ਚ 2-3 ਚੀਜ਼ਾਂ ਕਿਸੇ ਵੀ ਸਟੇਟ ਜਾਂ ਸਿਸਟਮ ਦੇ ਲਈ ਅਹਿਮ ਹੁੰਦੀਆਂ, ਜਿਨ੍ਹਾਂ ਨੂੰ ਅਸੀਂ ਮਹਾਨ ਸਾਮਰਾਜ ਕਹਿੰਦੇ ਹਾਂ ਜਾਂ ਮਹਾਨ ਜਾਂ ਗ੍ਰੇਟ ਸਿਸਟਮਸ ਕਹਿੰਦੇ ਹਾਂ। ਸਭ ਤੋਂ ਪਹਿਲੀ ਗੱਲ ਤਾਂ ਹੁੰਦੀ ਹੈ ਅਦਲ, ਜਸਟਿਸ, ਕਿ ਉਸ ਦੇਸ਼ ਦਾ ਜਾਂ ਉਸ ਖਿੱਤੇ ਦਾ ਹਰ ਸ਼ਹਿਰੀ ਮਹਿਸੂਸ ਕਰੇ ਕਿ ਉਹਦੇ ਨਾਲ ਇਨਸਾਫ ਹੋਏ। ਫਿਰ ਹੁੰਦੀ ਹੈ ਸੇਫਟੀ, ਸਿਕਿਉਰਿਟੀ, ਉਹ ਸੁਰੱਖਿਅਤ ਮਹਿਸੂਸ ਕਰੇ, ਉਹ ਹਨੇਰੇ ਸਵੇਰੇ। ਹੁਣ ਜਿਸ ਅੰਗਰੇਜ਼ੀ ਰਾਜ ਨੂੰ ਅਸੀਂ ਭੰਡਦੇ ਹਾਂ, ਕਲੋਨੀਅਲ ਰੂਲ ਕਹਿੰਦੇ ਹਾਂ, ਉਸ ਬਾਰੇ ਜੇ ਲਾ ਐਂਡ ਆਰਡਰ ਦੇ ਹਵਾਲੇ ਨਾਲ ਗੱਲ ਕੀਤੀ ਜਾਏ ਤਾਂ ਉਦੋਂ ਤੁਹਾਨੂੰ ਆਪਣੇ ਬਜ਼ੁਰਗਾਂ ਤੋਂ ਇਹ ਸੁਣਨ ਨੂੰ ਮਿਲਦਾ ਸੀ ਕਿ ਭਾਈ ਜੇ ਔਰਤ ਗਹਿਣੇ ਗੱਟੇ ਨਾਲ ਲੱਦੀ ਹੋਈ ਵੀ ਜਿਹੜਾ ਉਹ ਔਡ ਆਵਰਸ ਦੇ ਵਿੱਚ ਵੀ ਕਿਤੇ ਜਾ ਰਹੀ ਹੈ, ਉਹ ਸੁਰੱਖਿਅਤ ਹੁੰਦੀ ਸੀ। ਉਸ ਦੇ ਨੂੰ ਅੱਜ ਹਾਲ ਇਹ ਹੈ ਕਿ ਦਿੱਲੀ ਜਿਹੜੀ ਕੈਪੀਟਲ ਬਣੀ ਬਣਾਈ 68 ਸਾਲ ਪਹਿਲਾਂ ਜਾਂ 70 ਸਾਲ ਪਹਿਲਾਂ ਜਾਂ 47 ਦੇ ਹਵਾਲੇ ਨਾਲ 71 ਸਾਲ, ਅੱਜ ਉਹ ਰੇਪ ਕੈਪੀਟਲ ਆਫ ਦਾ ਵਰਲਡ ਹੈ ਜੀ। ਉਹਦੇ ਨਾਲ ਲੱਗਦੀ ਸਟੇਟ ਹਰਿਆਣਾ। ਜੇ ਪਿਛਲੇ ਅਸੀਂ 3 ਹਫ਼ਤਿਆਂ ਦੀਆਂ ਹੀ ਖਬਰਾਂ ਕੱਢ ਕੇ ਦੇਖ ਲਈਏ ਤੇ ਫਿਰ ਕੋਈ ਦਿਨ ਐਸਾ ਨਹੀਂ ਹੈ ਜਿੱਦਣ ਕਿਸੇ ਦੇ ਨਾਲ ਜਬਰ ਜਨਾਹ ਨਾ ਹੋਇਆ ਹੋਏ। ਬਹੁਤ ਵਾਰ ਜਿਹੜੀਆਂ ਬੱਚੀਆਂ ਕੋਈ ਟਿਊਸ਼ਨ ਪੜ੍ਹ ਕੇ ਆ ਰਹੀਆਂ, ਕੋਈ ਸਕੂਲ ਕਾਲਜ ਜਾਂਦੇ ਆ ਔਰ ਇਸ ਸਾਰੇ ਜਿਹੜਾ ਜਿੰਨਾ ਕਿ ਇਹਨਾਂ ਦਾ ਹੌਸਲਾ ਵਧਿਆ ਹੋਇਆ ਕ੍ਰਿਮੀਨਲਸ ਦਾ, ਛੋਟੇ ਛੋਟੇ ਬੱਚੇ ਉਹ 4-4 ਸਾਲ ਦੇ ਹੋਣ ਜਾਂ ਦੂਸਰੇ ਹੋਣ, ਕਿਸੇ ਨੂੰ ਵੀ ਜਿਹੜਾ ਕੋਈ ਸੁਰੱਖਿਅਤ ਨਹੀਂ ਹੈ। ਇਹ ਉਸ ਦੀ ਜਿਹੜੀ ਹੈ ਸੇਫਟੀ ਸਿਕਿਉਰਿਟੀ ਦਾ ਕ੍ਰਾਈਟੇਰੀਆ। ਬਿਲਕੁਲ। ਫਿਰ ਅਸੀਂ ਦੇਖਦੇ ਹਾਂ ਕਿ ਜਿੱਥੇ ਬੇਸਿਕ ਨੀਡਸ, ਮੁੱਢਲੀਆਂ ਲੋੜਾਂ ਜਿਹੜੀਆਂ ਨੇ ਉਹ ਲੋਕਾਂ ਦੀਆਂ, ਔਰ ਜ਼ਾਹਰ ਹੈ ਕਿ ਮੁੱਢਲੀ ਲੋੜ ਰੋਟੀ ਕੱਪੜਾ ਮਕਾਨ ਹੈ, ਜਿਹੜਾ ਸਿਸਟਮ ਜਿਸ ਦੇ ਵਿੱਚ ਪ੍ਰੋਗਰੈਸ ਹੋਏ, ਤਰੱਕੀ ਹੋਏ, ਲੋਕ ਆਪਣਾ ਰੁਜ਼ਗਾਰ ਉਹਨਾਂ ਨੂੰ ਮਿਲ ਸਕਦਾ ਹੋਏ। ਔਰ ਫਿਰ ਜਦੋਂ ਅਸੀਂ ਕਿਸੇ ਵੀ ਸੁਸਾਇਟੀ 'ਚ ਮੈਜੋਰਟੀ ਮਾਈਨੋਰਿਟੀ ਦੀ ਗੱਲ ਕਰਦੇ ਹਾਂ, ਅਕਲੀਅਤਾਂ ਜਿਨ੍ਹਾਂ ਨੂੰ ਅਸੀਂ ਮਾਈਨੋਰਿਟੀਜ਼, ਘੱਟ ਗਿਣਤੀਆਂ ਕਹਿੰਦੇ ਹਾਂ, ਕਿ ਉਸ ਸਿਸਟਮ ਦੇ ਵਿੱਚ ਘੱਟ ਗਿਣਤੀਆਂ ਕਿੰਨੀਆਂ ਸੁਰੱਖਿਅਤ ਨੇ। ਹੁਣ ਜੇ ਅਸੀਂ ਬਾਕੀ ਗੱਲ ਛੱਡ ਦਈਏ, ਜੇ ਅੱਜ ਸਿੱਖ ਕੌਮ ਦੇ ਹਵਾਲੇ ਨਾਲ ਅਸੀਂ ਤੀਸਰੀ ਧਿਰ ਸਾਂ, ਸਾਡੇ ਨਾਲ ਕੀ ਹੋਇਆ, ਕਿਵੇਂ ਵਾਅਦਾ ਸ਼ਿਕਨੀ ਹੋਈ, ਵਾਅਦਾ ਖਿਲਾਫੀਆਂ ਹੋਈਆਂ, ਉਹਦੀ ਗੱਲ ਅਸੀਂ ਨਹੀਂ ਕਰਾਂਗੇ। ਅਸੀਂ ਓਵਰਆਲ ਭਾਰਤ ਇੱਕ ਜਿਹੜਾ ਕਿ ਆਪਣੇ ਆਪ ਨੂੰ ਡੈਮੋਕ੍ਰੈਟਿਕ ਰਿਪਬਲਿਕ ਦੇ ਤੌਰ ਤੇ ਜਿਹਨੇ 68 ਸਾਲ ਪਹਿਲਾਂ ਐਲਾਨਿਆ, ਔਰ ਅੱਜ ਉਹਨਾਂ ਦੇ ਜਿਹੜੇ ਆਉਣ ਵਾਲੇ ਨੇ ਲੀਡਰ ਇੱਥੇ ਬੜੇ ਮਾਣ ਨਾਲ ਜਿਹੜਾ ਉਹ ਕਹਿਣਗੇ ਕਿ ਅਸੀਂ ਲਾਰਜੈਸਟ ਡੈਮੋਕ੍ਰੇਸੀ, ਹੁਣ ਉਹਨੂੰ ਫੰਕਸ਼ਨਲ ਵੀ ਕਹਿਣ ਲੱਗ ਗਏ, ਲਾਰਜੈਸਟ ਫੰਕਸ਼ਨਲ ਡੈਮੋਕ੍ਰੇਸੀ। ਪਰ ਇਹ ਜਿਹੜੇ ਨੁਕਤੇ ਮੈਂ ਲਏ ਨੇ, ਇਹਨਾਂ ਨੂੰ ਜਿਹੜੇ ਨਿਰਪੱਖ ਹਿਊਮਨ ਰਾਈਟਸ ਨਾਲ ਸੰਬੰਧਿਤ ਗਰੁੱਪ ਨੇ, ਜਿਨ੍ਹਾਂ ਦੇ ਕੋਲ ਰਿਪੋਰਟਸ ਪਹੁੰਚਦੀਆਂ ਨੇ, ਜਿਹੜੇ ਇਨਵੈਸਟੀਗੇਟ ਕਰਦੇ ਨੇ, ਉਹ ਇਹਦਾ ਕਿਵੇਂ ਮੁਲਾਂਕਣ ਕਰਦੇ ਨੇ। ਸੋ ਪਹਿਲਾਂ ਜਿਹੜਾ ਮੈਂ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਦੇ ਉੱਤੇ, ਜਿਸ ਦਾ ਟਾਈਟਲ ਹੀ ਦਿੱਤਾ ਇਹਨਾਂ ਨੇ, Indian government failed to protect minorities in 2017 finds report। ਇਹ ਕਿਉਂਕਿ 2017 ਦੀ ਰਿਪੋਰਟ ਹੈ ਕਿ 2017 ਚ ਭਾਰਤ ਦੀ ਸਰਕਾਰ ਅਕਲੀਅਤਾਂ ਨੂੰ, ਘੱਟ ਗਿਣਤੀਆਂ ਨੂੰ ਸੁਰੱਖਿਆ ਦੇਣ ਚ ਨਾਕਾਮ ਰਹੀ। ਫਿਰ ਹੈ ਕਿ the Human Rights Watch mentioned cow vigilantism, the Armed Forces Act and manual scavenging among the concerns in its study। ਜ਼ਾਹਰ ਹੈ ਕਿ ਗਾਂ ਮਾਤਾ ਦੇ ਨਾਂ ਥੱਲੇ ਕਿੰਨੇ ਮਰਡਰ, ਕਿੰਨੇ ਹਮਲੇ ਹੋਏ। ਔਰ ਅੱਜ ਵੀ 68 ਸਾਲ ਬਾਅਦ ਸੰਵਿਧਾਨ ਦੇ ਲਾਗੂ ਹੋਣ ਤੋਂ ਵੀ ਲੱਖਾਂ ਲੋਕ ਨੇ ਜਿਹੜੇ ਦੂਸਰਿਆਂ ਦਾ ਗੰਦ ਸਿਰ ਤੇ ਚੁੱਕਦੇ ਨੇ, ਜਿਹਨੂੰ ਮੈਨੂਅਲ ਸਕਵੈਂਜਿੰਗ ਕਿਹਾ ਜਾਂਦਾ। ਔਰ ਉਹਦੇ 'ਚ ਇਹ ਭਾਰਤ ਹਾਲਾਂ ਲਾਅ ਬਣ ਗਏ, ਦੂਜਾ ਹੋ ਗਿਆ, ਪਰ ਉਹਦਾ ਗਰਾਊਂਡ ਜਦੋਂ ਤੁਸੀਂ ਇਹਨਾਂ ਨੂੰ, ਭਾਵੇਂ ਅਸੀਂ ਜੋ ਮਰਜ਼ੀ ਕਹੀਏ ਇਹਨਾਂ ਮੁਲਕਾਂ ਨੂੰ ਜੀ ਇਹ ਮੈਟੀਰੀਅਲਿਸਟ ਨੇ ਤੇ ਫਲਾਣੇ ਨੇ, ਅਮਰੀਕਾ, ਕੈਨੇਡਾ, ਯੂਰਪ ਦੇ ਵਿੱਚ ਇਹ ਤਾਂ ਨਹੀਂ ਹੈ ਕਿ ਇੱਕ ਬੰਦੇ ਦਾ ਗੰਦ ਜਿਹੜਾ ਉਹ ਦੂਜੇ ਨੇ ਸਿਰ ਤੇ ਚੁੱਕਿਆ ਹੋਇਆ, ਔਰ ਤੁਸੀਂ ਫਿਰ ਉਹਨਾਂ ਨੂੰ ਵੀ ਬਤੌਰੇ ਸ਼ੂਦਰ ਟਰੀਟ ਕਰਦੇ ਹੋ। ਉਹਨਾਂ ਦੇ ਮੁੱਢਲੇ ਹੱਕ ਤਾਂ ਦੂਰ ਦੀ ਗੱਲ, ਉਹਨਾਂ ਦੀ ਉਜਰਤ ਵੀ ਦੇਣ ਤੋਂ ਇਨਕਾਰੀ ਹੁੰਦੇ ਹੋ। ਔਰ ਇਹਦੇ 'ਚ ਕਿਉਂਕਿ ਇਹਦੇ 'ਚ ਮੇਨ ਫੀਚਰ ਹੀ ਨੇ women, Dalits and religious minority communities lived under threat in 2017
as violence perpetrated by vigilante groups that claim to be supporters of ruling Bharatiya Janata Party continued unabated. Unabated ਹੁੰਦਾ ਕਿ ਬਿਨਾਂ ਰੁਕੇ ਕਿਹਨਾਂ ਦੇ ਖਿਲਾਫ, ਔਰਤਾਂ ਦੇ ਖਿਲਾਫ, ਦਲਿਤਾਂ ਦੇ ਖਿਲਾਫ ਔਰ ਧਾਰਮਿਕ ਘੱਟ ਗਿਣਤੀਆਂ ਦੇ ਖਿਲਾਫ ਜਿਹੜੀਆਂ ਹਿੰਸਕ ਕਾਰਵਾਈਆਂ ਨੇ, ਜਿਹੜੇ ਕਿ ਉਹਨਾਂ ਦੇ ਅੱਗੋਂ ਵਿਜੀਲਾਂਟੇ ਗਰੁੱਪ ਜਿਹੜੇ ਤੁਰੇ ਫਿਰਦੇ ਨੇ, ਉਹ ਲਗਾਤਾਰ ਜਾਰੀ ਨੇ। Finds the Human Rights Watch World Report 2017, the report released by New York-based non-profit said, the Indian government failed to curb such attacks while many senior BJP leaders indirectly encouraged the violence by publicly endorsing Hindu supremacy and ultra-nationalism. उन्होंने कहा हिंसा तो चल ही रही सी और सीनियर जड़े BJP लीडर ने, कल्ले लीडर नहीं, ਜਿਹੜੇ ਈਵਨ ਸਰਕਾਰ ਦੇ ਵਿੱਚ ਵੀ ਮਿਨਿਸਟਰ ਨੇ, ਉਹਨਾਂ ਨੇ ਅਸਿੱਧੇ ਤੌਰ ਦੇ ਉੱਤੇ ਉਸ ਸਾਰੇ ਨੂੰ ਐਨਕਰੇਜ ਕੀਤਾ ਔਰ ਇਹ ਵੀ ਇੱਕ ਰੀਜ਼ਨ ਹੈ ਕਿ ਵੀ ਉਹ ਜਿਹੜੇ ਨੇ ਇਹਨੂੰ ਐਂਡੋਰਸ ਕਰਦੇ ਨੇ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਨੇ ਬ੍ਰਾਂਚਿਸ ਨੇ ਸਾਰੇ ਵਿਜੀਲਾਂਟੇ ਗਰੁੱਪ ਉਹਨਾਂ ਦੇ ਨੇ। The report said the abusive Armed Forces Special Powers Act is yet to be repealed in Jammu and Kashmir and parts of northeastern states। ਜਿਵੇਂ ਪੰਜਾਬ 'ਚ ਟਾਡਾ ਸੀ ਜਾਂ ਅੱਜ ਪੋਟਾ, ਉਸ ਤੋਂ ਵੀ ਖਤਰਨਾਕ ਇਸ ਐਕਟ ਦਾ, ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਦਾ ਮਤਲਬ ਇਹ ਹੈ ਕਿ ਫੌਜੀ ਜੋ ਮਰਜ਼ੀ ਕਰੇ, ਉਹ ਜ਼ਬਰ ਜਨਾਹ ਕਰੇ, ਉਹ ਝੂਠਾ ਮੁਕਾਬਲਾ ਬਣਾਏ, ਉਹਦੇ ਤੇ ਕੋਈ ਮੁਕੱਦਮਾ ਨਹੀਂ ਚੱਲ ਸਕਦਾ, ਉਹ ਆਨਸਰੇਬਲ ਨਹੀਂ ਹੈ ਸਿਵਲ ਕੋਰਟਸ ਦੇ ਵਿੱਚ। It said the government had yet to comply with the Supreme Court ruling that said civilian authorities should investigate allegations of violations by security forces. EFSPA gives soldiers who commit violations immunity from prosecution. ਇਸ ਕਾਨੂੰਨ ਦੇ ਥੱਲੇ ਉਹਨਾਂ ਦੇ ਉੱਤੇ ਕੋਈ ਮੁਕੱਦਮਾ ਨਹੀਂ, ਹਾਲਾਂਕਿ ਸੁਪਰੀਮ ਕੋਰਟ ਦਾ ਇਸ ਦੇ ਉੱਤੇ ਫੈਸਲਾ ਆਇਆ ਹੋਇਆ ਲੇਕਿਨ ਇਹਦੇ ਬਾਵਜੂਦ ਉਸ ਨੂੰ ਕਦੇ ਮੰਨਿਆ ਨਹੀਂ ਗਿਆ ਜਾਂ ਲਾਗੂ ਨਹੀਂ ਕੀਤਾ। ਕਸ਼ਮੀਰ ਅਨਰੈਸਟ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ several people were killed and injured as security forces tried to quell violent protests in the valley. The report also mentions the case of Farooq Ahmed Dar, the man who Indian Army had used as a human shield during a by-election in Srinagar in April 2017, ਕਿ ਜਿਹਦੇ ਅੱਗੇ ਜਿਹੜਾ ਜੀਪ ਦੇ ਅੱਗੇ ਉਹਨੂੰ ਬੰਨ੍ਹ ਕੇ ਉਹ ਘੁਮਾਈ ਗਏ ਔਰ ਉਹਨੂੰ ਭਾਰਤ ਦੇ ਫੌਜੀ ਜਰਨੈਲ ਤੋਂ ਲੈ ਕੇ ਅਮਰਿੰਦਰ ਸਿੰਘ ਤੱਕ ਸਭ ਨੇ ਸਪੋਰਟ ਕੀਤਾ ਕਿ ਜੀ ਫੌਜ ਨੇ ਬਿਲਕੁਲ ਠੀਕ ਕੀਤਾ। ਇਸ ਕੇਸ ਨੂੰ ਵੀ ਉਹਨਾਂ ਨੇ ਮੈਂਸ਼ਨ ਕੀਤਾ। ਫਿਰ ਉਹਨਾਂ ਨੇ ਕਿਹਾ, the report said government didn't take any action in cases of lynch mobs attacking people from the minority communities, especially Muslims, ਕਿ ਜਿਵੇਂ ਭੀੜਾਂ ਨੇ ਹਮਲੇ ਕਰ ਕਰਕੇ ਲਿੰਚ ਕਰਕੇ ਮਾਰਿਆ, ਇਸ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ। Till November 2017, 10 people were killed in 38 such attacks according to the report, ਕਿ ਵੀ ਨਵੰਬਰ ਤੱਕ ਜਿਹੜੇ ਨੇ 10 ਮਾਰੇ ਗਏ ਸੀ ਅੱਡ ਥਾਵਾਂ ਤੇ। Indian authorities have proven themselves unwilling to protect minority religious communities and other vulnerable groups from frequent attacks, ਕਿ ਉਹਨਾਂ ਦੀ ਚਾਹਨਾ ਹੀ ਨਹੀਂ ਹੈ ਕਿ ਉਹਨਾਂ ਨੂੰ ਪਨਿਸ਼ ਕਰਨ ਜਿਹੜੇ ਕੰਮ ਕਰ ਰਹੇ ਨੇ। There needs to be a serious effort to prevent future attacks and to prosecute all those responsible for the violence, ਕਿ ਵੀ ਉਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ। ਫਿਰ ਉਹਨਾਂ ਨੇ ਜਿਵੇਂ ਮੈਂ ਮੈਨੂਅਲ ਸਕੈਂਜਰਸ ਦੀ ਗੱਲ ਕੀਤੀ ਹੈ ਕਿ ਇਹ ਇਨਹਿਊਮਨ ਪ੍ਰੈਕਟਿਸ ਹੈ ਔਰ ਉਹ ਜਿਹੜੇ ਵਿਚਾਰੇ ਗੰਦ ਜਾਂ ਮੈਲਾ ਚੁੱਕਣ ਵਾਲੇ ਨੇ 39 ਵਿਅਕਤੀ ਜਿਹੜੇ ਨੇ ਇਸ ਪੀਰੀਅਡ ਦੇ ਵਿੱਚ trapped in toxic sewage lines between April and July 2017, 39 ਬੰਦੇ ਮਾਰੇ ਗਏ ਜਿਹੜੇ ਕਿ ਉਹ ਟੌਕਸਿਸਿਟੀ ਦੇ ਨਾਲ ਉਸ ਗੰਦ ਦੀ। ਔਰ ਫਿਰ ਉਹਨਾਂ ਨੇ ਕਿਹਾ ਵੀ freedom of expression was also curbed as the authorities slapped sedition and criminal defamation charges against government critics, said the report, ਕਿ ਜਿਨ੍ਹਾਂ ਨੇ ਸਰਕਾਰ ਦੇ ਖਿਲਾਫ ਕੋਈ ਕ੍ਰਿਟਿਸਿਜ਼ਮ ਕੀਤਾ ਜਾਂ ਜਿਹੜੇ ਉਹਨਾਂ ਦੇ ਨਾਲ ਸਹਿਮਤ ਨਹੀਂ ਨੇ ਉਹਨਾਂ ਦੇ ਉੱਤੇ ਦੇਸ਼ ਧਰੋਹ ਦੇ ਮੁਕੱਦਮੇ ਬਣਾ ਕੇ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ, ਉਹ ਵੀ ਖਤਮ ਕਰ ਦਿੱਤੀ ਗਈ। ਪ੍ਰੈਸ ਫਰੀडम ਕੇਮ ਅੰਡਰ ਥ੍ਰੈਟ ਟੂ ਇਨ 2017, ਜੋ ਪ੍ਰੈਸ ਦੇ ਨਾਲ ਹੋਇਆ, ਮਰਡਰ ਵੀ ਗੌਰੀ ਲੰਕੇਸ਼ ਹੋਏ ਔਰ ਅਦਰ ਵੇ ਹੋਏ ਔਰ ਇਹ ਸਾਰਾ ਪਾਰਟ ਜਿਹੜਾ ਦਾ ਰਿਪੋਰਟ ਸੈਡ journalists faced increasing pressure to self-censor due to threat of legal action, smear campaigns and threats on social media, ਕਿ ਵੀ ਉਹਨਾਂ ਨੂੰ ਧਮਕੀਆਂ ਔਰ ਉਹਨਾਂ ਦੇ ਉੱਤੇ ਜਿਹਨੂੰ ਟ੍ਰੋਲਿੰਗ ਕਹਿੰਦੇ ਨੇ। ਹੁਣ ਮੈਂ ਦੇਖਦਾ ਵੀ ਜਿਵੇਂ ਟ੍ਰਿਬਿਊਨ ਨੇ ਦੀ ਕੋਰਸਪੋਂਡੈਂਟ ਨੇ ਸਟੋਰੀ ਕੀਤੀ ਜਲੰਧਰ ਬੇਸ ਬੜੇ ਫੈਕਟਸ ਨਾਲ
कि आधार कार्ड का डाटा जिहड़ा सारा 1 बिलियन 300 मिलियन लोगों का वो 500 रुपये च लिया जा सकता है जी ऐसा माहौल उहदे खिलाफ केस ट्रिब्यून दे ये वो मीडिया ने भी कदा दिन रौला पाया उहदे तो बाद वो स्टोरी गायब हो गई स्टोरी गायब करती कि भी इन्ना वड्डा खुलासा होया है कि भी ये इन्ना वलनरेबल है लेकिन ये है कि उन्होंने ऐसा कैंपेन जो चलाण तो पहला ही उन्होंने आवाज़ जी बंद कर दी गई फिर विमेन कंटिन्यू टू फाइंड इट डिफिकल्ट टू रिपोर्ट केसिस ऑफ रेप एंड मोलेस्टेशन कि इन्ने केस हो गए ने भी औरतां जड़ियां ने ईवन उसनूं रिकॉर्ड भी नहीं करवांदियां जी द रिपोर्ट सैड दे फेस्ड ह्यूमिलेशन एट पुलिस स्टेशनस एंड हॉस्पिटल पहला वो शिकार होईयां होंदियां जबर जिन्हां दा ਜਦੋਂ ਰਿਪੋਰਟ ਕਰਨ ਜਾਂਦੀਆਂ ਫਿਰ ਪੁਲਿਸ ਦੇ ਹੱਥਾਂ 'ਚ ਵੀ ਜਿਹੜੀਆਂ ਨੇ ਉਹ ਖੱਜਲ ਖੁਆਰ ਹੁੰਦੀਆਂ The report also mentioned the death of more than 60 children at BRD hospital in Uttar Pradesh, Gorakhpur district due to alleged lack of oxygen supply. एक क्यों जा हॉस्पिटल है सरकारी कि जिथे ऑक्सीजन सप्लाई जी पैसे नहीं दिते गए जी बिल नहीं दिते जी दूजे और उहदे च 60 बच्चे जिहड़े ने वो मर गए और इट सेड द इंसीडेंट वाज ए रिजल्ट ऑफ स्टेट करप्शन एंड निगलैक्ट कि भी ये करप्शन ही नहीं है और दूजा फिर उन्होंने वायलेंट प्रोटेस्ट की गल की सौदा साध के मामले द वायलेंट प्रोटेस्ट फॉलोइंग डेरा सच्चा सौदा चीफ राम रहीम्स कन्विक्शन इन 2 रेप केसेस द दार्जिलिंग अनरेस्ट एंड फार्मर्स किलिंग इन मध्य प्रदेश आल्सो फाउंड मैंशन इन द रिपोर्ट सो ये बाकी वेरवे नाल होएगा ये उहदी जिहड़ी है समरी आई है सो ये 68 साल बाद सिचुएशन कित्थे खड़ी है ये ह्यूमन राइट्स वाच की रिपोर्ट शो कर रही है फिर असी देखते हैं कि अज ही एक न्यूज़ जित आर हुण आसाम च बीजेपी ने कब्जा कर लिया होया उत्थे उन्हां दी सरकार है और हुण आरएसएस का सारा जोर नॉर्थ ईस्ट दियां बाकी स्टेटां जिहड़ियां रहिंदियां ने उन्हां नूं काबू करन ते भी है और इधरों तमिलनाडु दे विच भी हिंसक जिहा माहौल बनाया होया है बंगाल और केरला च भी और उत्थे एक बड़ा वड्डा कैंप जिहड़ा आरएसएस ने लाया जिहदे च कि उन्हां दा चीफ मिनिस्टर सारी सरकार शामिल हुई उन्होंने यकीनी बनाया कि लोकल क्योंकि उत्थे कबीले ने कबीलियां दे अपने सरदार भी ने और भी जिहड़े इस किस्म के कबीलियां दे चीफ ने वो भी उहदे च आए और उस च मोहन भागवत ने कहा इंडिया विल एग्जिस्ट एज लॉन्ग एज हिंदूत्व थ्राइव्स सेज आरएसएस चीफ मोहन भागवत उन्हें कहा जी उदों तक ही इंडिया है जो तक आरएसएस है तो जे जो तक हिंदूत्व है हिंदूत्व का मतलब आरएसएस है मतलब ये है कि जे हिंदूत्व नहीं सी तो इंडिया ये उवें ही है जिवें जो इंदिरा गांधी दी तूती बोलती सी तो बरुआ आसाम का ही सी बंदा उन्हें कहा सी इंडिया इज इंदिरा एंड इंदिरा इज इंडिया हुण ये कह रहा कि हिंदूत्व मीनस इंडिया एंड इंडिया मीनस हिंदूत्व जे हिंदूत्व नहीं रहेगा तो इंडिया नहीं रहेगा हालांकि हिंदूत्व डिस्ट्रॉय कर रहा उन्हें सारा सैकुलर फैब्रिक जिहड़ा माड़ा मोटा बन सकता सी वो सारा डिस्ट्रॉय किया फिर उन्हें ये कहा भी हिंदूत्व इज द फ्यूल दैट सस्टेन्स इंडिया कि यही ईंधन है उही जिहड़ा है जिहदे नाल ये सारी अग बल रही है एक कंट्री हूज स्ट्रेंथ इज इन डाइवर्सिटी डाइवर्सिटी दी गल्लां कर रहा है और डाइवर्सिटी की कहंदा है भारत विल एग्जिस्ट एज लॉन्ग एज हिंदूत्व द कंट्रीज एसेंस एग्जिस्ट द आरएसएस चीफ सेड एट लुटी प्रोया हिंदू सम्मेलन इन गुवाहाटी आसाम की राजधानी फिर उन्हें इस गल नूं ये कहा कि जी ये पाकिस्तान इसलिए नहीं अपने आप नूं भारत कहता है क्योंकि ये हिंदूत्व फ्लेवर आ जाना सी एंशेंट इंडियन सिविलाइजेशन पाकिस्तान च ही थराइव करती सी मैसेज दे रहे भी तुसीं साडे अखंड भारत का हिस्सा ही हो और समा आण ते असीं तुहानूं भी काबू करांगे सो वो उहदे वल रैफर करदे हैं फिर उन्हें कहा कि भी भागवत अर्ज पेरेंट्स इन नॉर्थ ईस्टर्न स्टेट टू सेंड देयर चिल्ड्रन टू आरएसएस कैंप्स कि भी अपने बच्चों नूं साडे कैंपां च भेजो mere sympathizing with the Sangh will not do mothers have to send their sons to the Sangh shakhas so that they can learn our vision ਹੁਣ ਇਹ ਨਾਰਥ ਈਸਟ ਜਿਨ੍ਹਾਂ ਦੀ ਨਸਲ ਵੱਖਰੀ ਰਵਾਇਤਾਂ ਵੱਖਰੀਆਂ ਕਬੀਲੇ ਵੱਖਰੇ ਅਸਾਮ ਵਾਲਿਆਂ ਨੇ ਆਪਣੀ ਸਟਰਗਲ ਔਰ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮੁਹਿੰਮ ਨਿਊਯਾਰਕ ਸ਼ੁਰੂ ਹੋਈ ਹੈ ਫ੍ਰੀ ਖਾਲਿਸਤਾਨ ਫ੍ਰੀ ਕਸ਼ਮੀਰ ਫ੍ਰੀ ਅਸਾਮ ਫ੍ਰੀ ਨਾਗਾਲੈਂਡ ਤੇ ਇਹ ਆਰਐਸਐਸ ਚੀਫ ਉੱਥੇ ਖਲੋ ਕੇ ਕਹਿ ਰਿਹਾ ਕਿ ਆਪਣੇ ਬੱਚੇ ਆਰਐਸਐਸ ਦੇ ਕੈਂਪਾਂ 'ਚ ਭੇਜੋ ਔਰ ਹਿੰਦੂਤਵਾ ਇਜ਼ ਇੰਡੀਆ ਐਂਡ ਇੰਡੀਆ ਇਜ਼ ਹਿੰਦੂਤਵਾ ਫਿਰ ਅਸੀਂ ਦੇਖਦੇ ਹਾਂ ਵੀ ਹੁਣ ਜਦੋਂ ਅਸੀਂ ਸੇਫਟੀ ਸਿਕਿਉਰਿਟੀ ਦੀ ਗੱਲ ਕੀਤੀ ਕਿਸੇ ਵੀ ਸਿਸਟਮ 'ਚ
ਅਸੀਂ 2 ਸੈਗਮੈਂਟ ਲਗਭਗ ਪਦਮਾਵਤ ਫਿਲਮ ਦੇ ਉੱਤੇ ਕਰ ਚੁੱਕੇ ਹਾਂ ਕਿ ਉਹਨੂੰ ਲੈ ਕੇ ਅਸਲੀ ਆਨ ਬਾਨ ਸ਼ਾਨ ਦੀ ਹਕੀਕਤ ਕੀ ਹੈ ਰਾਜਪੂਤਾਂ ਦੀ, ਔਰ ਕਿਵੇਂ ਬੀਜੇਪੀ ਇਹਨੂੰ ਐਜ਼ ਅ ਡਿਵਾਈਸਿਵ ਏਜੰਡਾ ਵਰਤ ਰਹੀ ਹੈ, ਕਿਉਂਕਿ ਇਹਨਾਂ ਦਾ ਸੰਵਿਧਾਨ ਮਨੂ ਸਮ੍ਰਿਤੀ ਹੈ ਤੇ ਮਨੂ ਸਮ੍ਰਿਤੀ ਦੇ ਥੱਲੇ ਜਿਹੜਾ ਕਾਸਟ ਆਈਡੈਂਟੀਟੀ ਹੈ ਇਹ ਮਨੂ ਨੇ ਦਿੱਤੀ ਹੋਈ ਹੈ। ਸੋ ਆਲ ਆਫ ਅ ਸਡਨ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਹਰਿਆਣੇ 'ਚ ਜਿਹੜੇ ਨੇ ਉਹ ਕਰਨੀ ਸੈਨਾ ਬਣ ਗਏ। ਜੇ ਯਾਦ ਹੋਏ ਜਿਹੜੇ 50-60 'ਚ ਨੇ ਕਿ ਜਿੰਨੀਆਂ ਬਾਲੀਵੁੱਡ ਦੀਆਂ ਫਿਲਮਾਂ ਹੁੰਦੀਆਂ ਸੀ ਉਦੋਂ ਬੰਬੇ ਕਹਿੰਦੇ ਸੀ, 80% ਥੀਮ ਉਹਨਾਂ ਦਾ ਠਾਕੁਰ ਹੁੰਦੇ ਸੀ। ਇੱਕ ਪਾਸੇ ਠਾਕੁਰ ਹੈ ਜ਼ੁਲਮ ਕਰ ਰਿਹਾ ਹੈ, ਦੂਜੇ ਪਾਸੇ ਜਿਹੜੇ ਨੇ ਆਮ ਗਰੀਬ ਜਿਹੜੇ ਉਹਨਾਂ ਦੇ ਮੁਜ਼ਾਹਰੇ ਸੀ ਜਾਂ ਆਮ ਲੋਕ ਸੀ ਕਿ ਕਿਵੇਂ ਠਾਕੁਰ ਗੁੰਡੇ, ਬਦਮਾਸ਼ੀ, ਲੜਾਈਆਂ ਔਰ ਉਸ ਕਿਸਮ ਦਾ ਪਾਰਟ ਸੀ। ਉਦੋਂ ਕਿਸੇ ਨੇ ਨਹੀਂ ਕਿਹਾ ਕਿ ਜੀ ਇਹ ਰਾਜਪੂਤਾਂ ਦਾ ਪ੍ਰਾਈਡ, ਹੁਣ ਠਾਕੁਰ ਰਾਜਪੂਤ ਨੇ ਕਿ ਜੀ ਤੁਸੀਂ ਤਾਂ ਸਾਡੇ ਠਾਕਰਾਂ ਨੂੰ ਇਹ ਕਿਸ ਕਿਸਮ ਦਾ ਬਣਾ ਕੇ ਪੇਸ਼ ਕਰ ਰਹੇ, ਕਿਉਂਕਿ ਹੁਣ ਆਰਐਸਐਸ ਨੇ ਹਰ ਥਾਂ ਆਪਣੀਆਂ ਪਾਕਟਸ ਬਣਾਉਣ ਲਈ, ਜਿੱਥੇ ਕਿਉਂਕਿ ਅਦਰਵਾਈਜ਼ ਉਹ ਜਾਟ ਹੋਏ, ਰਾਜਪੂਤ ਹੋਏ, ਮਰਾਠਾ ਹੋਏ, ਬਾਣੀਆਂ ਨੂੰ ਨਫ਼ਰਤ ਕਰਦਾ ਹੈ, ਬ੍ਰਾਹਮਣ ਲਈ ਉਹ ਕੋਈ ਨਹੀਂ ਰੱਖਦਾ ਹੈ। ਸੋ ਇਹਨਾਂ ਨੇ ਹਰ ਥਾਂ ਇਸ ਕਿਸਮ ਦੀ ਡਿਵਾਈਸਿਵ ਸੁਸਾਇਟੀ ਖੜੀ ਕਰ ਦਿੱਤੀ। ਜਿਵੇਂ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਪੰਜਾਬ 'ਚ ਕਿਵੇਂ ਇਹ ਹੁਣ ਜਿਹੜਾ ਦਲਿਤ ਮੁਖਧਾਰਾ ਹੈ ਉਸ ਨੂੰ ਜਿਹੜੀ ਹੈ ਸਿੱਖੀ ਦੀ ਮੁਖਧਾਰਾ ਨਾਲੋਂ ਅੱਡ ਕਰਕੇ ਆਪਣੇ ਹੱਕ 'ਚ ਭੁਗਤਾਉਣ ਦੀ ਲਾਈਨ ਹੈ। ਹੁਣ ਇੱਕ ਪਾਸੇ ਸੁਪਰੀਮ ਕੋਰਟ ਨੇ ਆਰਡਰ ਕੀਤਾ ਕਿ ਭਾਈ ਇਹਨੂੰ ਦਿਖਾਓ ਸਾਰੇ ਪਾਸੇ। ਹੁਣ ਉਹਨਾਂ ਚਾਰੋਂ ਸੂਬਿਆਂ 'ਚ ਉਹ ਗੱਲ ਈਵਨ ਪੋਲੀਟੀਕਲੀ ਨੇ ਅਖਿਲੇਸ਼ ਯਾਦਵ ਨੇ ਵੀ ਕਹੀ ਹੈ, ਜਿਹੜੇ ਵੀ ਉਹਨੇ ਕਿਹਾ CCTV ਕੈਮਰੇ ਦੇਖ ਲਓ, ਜਿਹੜੇ ਵੀ ਇਹ ਪ੍ਰੋਟੈਸਟ ਕਰਾ ਰਹੇ ਨੇ ਜਾਂ ਸਿਮਨੇ ਸਾੜ ਤੇ ਬੱਸ ਦੇ ਉੱਤੇ ਪਥਰਾ ਕੀਤਾ ਜਿਹਦੇ 'ਚ ਸਟੂਡੈਂਟ ਸੀ, ਵੀ ਇਹ ਸਾਰੇ BJP ਦੇ ਵਰਕਰ ਨੇ, RSS ਦੇ ਬੰਦੇ ਨੇ, ਕਿਉਂਕਿ ਇਹ ਵੀ ਪ੍ਰਭਾਵ ਦੇਣਾ ਚਾਹੁੰਦੇ ਨੇ ਕਿ ਜੀ ਦੇਖੋ ਅਸੀਂ ਨਹੀਂ ਮੰਨਦੇ ਔਰ ਸਾਡਾ ਇੱਕ ਡਰ ਔਰ ਖੌਫ ਦਾ ਮਾਹੌਲ ਹੁਣ ਜਿੱਥੇ ਬਾਕੀ ਥਾਵਾਂ ਤੇ ਹੈ, ਸਟੇਟਾਂ 'ਚ ਲੱਗੀ ਹੈ, ਉੱਥੇ ਉਹਨਾਂ ਨੇ ਪ੍ਰਬੰਧ ਕੀਤੇ ਨੇ। ਸੋ ਇੱਥੇ ਡੈਲੀਬਰੇਟਲੀ, ਔਰ ਜਦੋਂ ਹੁਣ ਇਸ ਬਾਰੇ ਸੈਂਟਰ ਗਵਰਨਮੈਂਟ ਨੂੰ ਪੁੱਛਿਆ ਗਿਆ, ਜਿੱਤੋਂ ਜਿਹੜੀ ਗੱਲ ਅਸੀਂ ਪਹਿਲਾਂ ਸੀ ਕਿ ਵੀ ਇਹਦੇ ਪਿੱਛੇ ਇਹਨਾਂ ਦਾ ਹੀ ਹੈ ਕਿ ਵੀ ਤੁਸੀਂ ਇਹ ਤੁਹਾਡੀਆਂ ਗਵਰਨਮੈਂਟ ਸਟੇਟਾਂ ਕੀ ਕਰ ਰਹੀਆਂ ਜੀ। ਪਦਮਾਵਤ ਪ੍ਰੋਟੈਸਟ ਸੈਂਟਰ ਸੇਜ਼ ਲਾ ਐਂਡ ਆਰਡਰ ਸਟੇਟ ਸਬਜੈਕਟ, ਜੋ ਉਹਨਾਂ ਨੇ ਕਿਹਾ ਐਜ਼ ਪ੍ਰੋਟੈਸਟ ਅਗੇਂਸਟ ਦ ਸਕਰੀਨਿੰਗ ਆਫ ਪਦਮਾਵਤ ਰੇਜ਼ਡ ਐਟ ਸੈਵਰਲ ਪਲੇਸਿਸ ਦ ਸੈਂਟਰ ਔਨ ਥਰਸਡੇ ਮੇਡ ਇਟ ਕਲੀਅਰ that maintenance of law and order is the responsibility of state government। ਅਸੀਂ ਕੀ ਕਰ ਸਕਦੇ? ਦੇਖੋ ਜੀ ਸਾਡੇ ਸੰਵਿਧਾਨ ਦੇ ਵਿੱਚ ਜਿਹੜਾ ਲਾ ਐਂਡ ਆਰਡਰ ਨੂੰ ਮੇਨਟੇਨ ਕਰਨਾ, ਕਾਨੂੰਨ ਵਿਵਸਥਾ, ਇਹ ਤਾਂ ਸੈਂਟਰ ਦਾ ਕੰਮ ਹੈ ਜੀ। ਹੁਣ ਜੇ ਤੁਸੀਂ ਪੰਜਾਬ ਦੇ ਕੰਟੈਕਸਟ ਦੇ ਵਿੱਚ ਹੀ ਦੇਖੋ ਕਿ ਕਿਵੇਂ ਇਹਨਾਂ ਨੇ ਪੰਜਾਬ 'ਚ ਆਨੇ ਬਹਾਨੇ ਕਿਵੇਂ ਅਕਾਲੀ ਸਰਕਾਰਾਂ ਨੂੰ ਡਿਸੋਲਵ ਕਰ ਦਿੰਦੇ ਰਹੇ ਆਰਟੀਕਲ 356 ਇਸਤੇਮਾਲ ਕਰਕੇ ਜੀ, ਕਿਵੇਂ ਟਾਡਾ ਵਰਗੇ ਕਾਨੂੰਨ ਬਣਾ ਕੇ ਸੈਂਟਰ ਦੀਆਂ ਫੋਰਸਿਸ ਜਿਹੜੀਆਂ ਨੇ ਉਹਨਾਂ ਨੇ CRPF ਔਰ ਦੂਸਰੀਆਂ ਪੰਜਾਬ ਦੇ ਵਿੱਚ ਲਿਆਂਦੀਆਂ, ਗਵਰਨਰ ਤੋਂ ਦਸਤਖਤ ਕਰਾ ਕੇ ਫੌਜ ਪੰਜਾਬ ਦੇ ਵਿੱਚ ਭੇਜੀ ਜੀ। ਹੁਣ ਜੇ ਸੜ ਰਹੇ ਨੇ ਉਹ ਸਿਨੇਮੇ ਜਾਂ ਮਲਟੀਪਲੈਕਸਿਸ ਜਾਂ ਬੱਸਿਸ ਔਰ ਲੋਕਾਂ 'ਚ ਖੌਫ ਔਰ ਸੈਂਟਰ ਕਹਿ ਰਿਹਾ ਜੀ ਦੇਖੋ ਅਸੀਂ ਤਾਂ ਮਤਲਬ ਇਹ ਪ੍ਰਭਾਵ ਹੈ ਜਿਵੇਂ ਸਟੇਟਾਂ ਕੋਈ ਇੰਡੀਪੈਂਡੈਂਟ ਮੁਲਕ ਹੋਣ। ਜੇ ਤੁਸੀਂ ਸੱਚਮੁੱਚ ਸਟੇਟਾਂ ਨੂੰ ਇੰਡੀਪੈਂਡੈਂਟ ਆਟੋਨਮਸ ਰਾਦਰ ਬਣਾਇਆ ਹੁੰਦਾ ਜੀ ਤੇ ਫਿਰ ਤੁਹਾਡਾ ਫੈਡਰਲ ਸਟਰਕਚਰ ਹੁੰਦਾ। ਬਿਲਕੁਲ। ਸੋ ਇਹ ਹੈ ਜਦੋਂ ਅਸੀਂ ਇਹ ਸਾਰੇ ਇਹਨਾਂ ਦੀ ਸੋ ਕਾਲਡ ਡੈਮੋਕ੍ਰੇਸੀ ਦੀ ਵਰਕਿੰਗ ਦੇਖਦੇ ਹਾਂ, ਸੋ ਇਹ ਤਿੰਨੋਂ ਹੀ ਜੇ ਅਸੀਂ ਪਾਸਿਓਂ ਦੇਖੀਏ ਕਿ ਬਈ ਮਾਈਨੋਰਿਟੀਜ਼ ਦਾ ਕੀ ਹਾਲ ਹੈ, ਔਰਤਾਂ ਦੀ ਸੇਫਟੀ ਸਿਕਿਉਰਿਟੀ ਕੀ ਹੈ, ਲਾ ਐਂਡ ਆਰਡਰ ਕੀ ਹੈ। ਹੁਣ ਸੈਂਟਰ ਨੇ ਆਪਣੇ ਹੱਥ ਝਾੜ ਲਏ ਕਿ ਜੀ ਲਾ ਐਂਡ ਆਰਡਰ ਤਾਂ ਸਟੇਟ ਸਬਜੈਕਟ ਹੈ, ਔਰ ਲੋਕ ਜਿਹੜੇ ਨੇ ਕਿਸ ਕਦਰ ਜਿਹੜੇ ਨੇ ਫਰਸਟ੍ਰੇਸ਼ਨ 'ਚ ਨੇ, ਉਹਨਾਂ ਦੇ ਕੋਲ ਕੋਈ ਮੁੱਢਲੀਆਂ ਜੀਵਨ ਲੋੜਾਂ ਵੀ ਨਹੀਂ ਨੇ, ਔਰ ਸੁਸਾਇਟੀ ਦੇ ਵਿੱਚ ਜਿਹੜਾ ਸਮਾਜਿਕ ਪਾੜਾ ਹੈ ਜ਼ਾਤ ਪਾਤੀ ਬਿਹਾਫ ਦੇ ਉੱਤੇ ਕਿਵੇਂ ਵੱਧ ਰਿਹਾ। ਹੁਣ ਇਸ ਸਾਰੇ ਤੋਂ ਬਾਅਦ ਵੀ ਜੇ ਕੋਈ ਕਹੇ ਭਾਰਤ ਮਾਤਾ ਕੀ ਜੈ ਹੋ, ਤੇ ਇਹ ਕਿਹੜੀ ਮਾਤਾ ਦੀ ਜੈ ਹੈ ਤੇ ਕਿਹੜੀਆਂ ਪ੍ਰਾਪਤੀਆਂ, ਕਿਹੜੀਆਂ ਸੈਲੀਬ੍ਰੇਸ਼ਨ। ਹਾਂ ਸਿੱਖ ਜ਼ਰੂਰ ਕੁਝ ਜਿਹੜੇ ਨੇ ਇਸ ਕਿਸਮ ਦੇ ਖੁਸ਼ ਹੋਣ ਜੀ। ਦੇਖੋ ਜਿਹੜੀ ਝਾਂਕੀ ਉੱਥੇ ਨਿਕਲਣੀ ਹੈ ਨਾ, ਉਹਦੇ ਕੀ ਲੰਗਰ ਦੀ ਝਾਂਕੀ ਹੈ ਕਿ ਵੀ ਉਹ ਕਿਵੇਂ, ਔਰ ਬਾਹਰ ਸੱਚੀ ਮੁੱਚੀ ਦਾ ਲੰਗਰ ਲਾਇਆ ਉਹਨਾਂ ਨੇ ਕਿ ਦੇਖੋ ਜੀ ਸਾਡਾ ਤਾਂ ਸਾਡੀ ਕਿੰਨੀ ਵੱਡੀ ਮੋਦੀ ਨੇ ਸਾਨੂੰ ਮਾਨਤਾ ਦਿੱਤੀ। ਹੁਣ ਸਾਡਾ ਹਾਲ ਜੇ ਉਹੀ ਹੋ ਗਿਆ ਜਿਵੇਂ ਕੋਈ ਪਿੰਡੋਂ ਮੁੰਡਾ ਦੌੜ ਗਿਆ ਜੀ ਮੈਂ ਐਕਟਰ ਬਣਨਾ,
ਉਹ 5-7 ਸਾਲ ਬਾਅਦ ਵਾਪਸ ਮੁੜ ਆਇਆ, ਉਹ ਤਾਂ ਪਿੰਡ ਨੂੰ ਤੁਰਿਆ ਜਾਏ, ਉਹ ਕਹਿੰਦਾ ਕਿ ਭਾਈ ਤੂੰ ਐਕਟਰ ਬਣਨਾ ਸੀ, ਜੀ ਤੂੰ ਬਣਨਾ। ਕਹਿੰਦਾ ਨਹੀਂ ਮੈਂ ਸੀ। ਕਹਿੰਦਾ ਤੁਸੀਂ ਦੇਖਿਆ ਨਹੀਂ? ਉਹ ਕਹਿੰਦਾ ਅੱਛਾ ਕਿਹੜੀ ਫਿਲਮ 'ਚ? ਕਹਿੰਦਾ ਤੂੰ, ਕਹਿੰਦਾ ਅਲੀ ਬਾਬਾ 40 ਚੋਰ ਦੇਖੀ? ਕਹਿੰਦਾ ਹਾਂ। ਕਹਿੰਦਾ ਜਿਹੜਾ 40ਵਾਂ ਕੁੱਪਾ ਸੀ ਨਾ ਜਿਹਦੇ ਵਿੱਚੋਂ ਉੱਤੋਂ ਟੱਪਣਾ, ਹਾਂ ਉਹਦੇ 'ਚ ਮੈਂ ਸੀ। ਕਹਿੰਦਾ ਹੁਣ ਸਾਡਾ ਹਾਲ ਇਹ ਹੈ ਵੀ ਅਸੀਂ ਇੱਕ ਆਜ਼ਾਦ ਮੁਲਕ 1849 ਤੱਕ 1.5 ਲੱਖ ਮੁਰੱਬਾ ਮੀਲ ਦੇ ਮਾਲਕ, ਤੀਸਰੀ ਧਿਰ 47 ਦੇ ਵਿੱਚ ਨੈਗੋਸ਼ੀਏਸ਼ਨ ਆਫ ਟ੍ਰਾਂਸਫਰ ਆਫ ਪਾਵਰ 'ਚ ਅੱਜ ਸਾਡੇ ਇਸ ਦੇ ਉੱਤੇ ਹੀ ਪੁੱਠੀਆਂ ਛਾਲਾਂ ਮਾਰ ਰਹੇ ਨੇ ਜੀ। ਝਾਂਕੀ 'ਚ ਲੰਗਰ ਲਾਤਾ। ਸੋ ਇਹ ਗੁਲਾਮੀ ਔਰ ਗੁਲਾਮ ਪ੍ਰਵਿਰਤੀ, ਗੁਲਾਮ ਮਾਨਸਿਕਤਾ, ਇਸ ਨੂੰ ਕਹਿੰਦੇ ਜੀ। ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ, ਤੇ ਟੀਵੀ 84 ਹੀ ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟਰਨ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣਾ ਡੋਨੇਸ਼ਨ www.tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਮੰਥਲੀ ਕਰ ਸਕਦੇ ਹੋ, ਜਾਂ ਫਿਰ ਤੁਸੀਂ ਇਕੱਠੇ ਵੀ ਡੋਨੇਟ ਕਰ ਸਕਦੇ ਹੋ। ਦਿੱਤੇ ਗਏ ਸਕਰੀਨ ਦੇ ਪਤੇ ਦੇ ਉੱਪਰ ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।